बहुत वड्डी दुनिया दी भीड़ विच जिथे हर बंदे नूं अफरा तफरी पई हुई है, इसे दुनिया दे विच एक ऐसा बंदा भी मौजूद है जिहड़ा अपने कम नाल कम रखदियां होया एक बहुत वड्डा कम कर रहा है। जिन्हां हत्थां दे नाल लोकां दीयां जुत्तियां गणदा ते बूट पालिश करदा है, उन्हां हत्थां विच कलम फड़ के साडी माँ बोली पंजाबी वास्ते कम कर रहा है। पंजाबी शायरी च 5 किताबां लिखण वाला मुनव्वर शकील अज साडे प्रोग्राम नूं अपनियां गल्लां दे नाल मुनव्वर करेगा। मनोहर साहब, 5 किताबां तुसीं लिखियां माँ बोली दे विच पंजाबी ज़बान च, तो बहुत सारे अवार्ड भी तुहाडे नाम दे नाल जुड़े हुए ने। इस दे बावजूद तुसीं जुत्तियां गंढण दा काम कर रहे हो, जुत्तियां पालिश कर रहे हो। मैनू शायर दी आजिज़ी कवां या मैनू हालात दी सितमदरफी? ਇਹਦੇ ਵਿੱਚ ਹਾਲਾਤ ਦੀ ਸਿਤਮਦਰਫੀ ਨਹੀਂ ਹੈਗੀ ਕਿ ਮੈਂ ਆਪਣੇ ਆਪ ਨੂੰ ਮਸਰੂਫ ਰੱਖਿਆ ਹੋਇਆ ਹੈਗਾ ਤੇ ਆਪਣੇ ਆਪ ਨੂੰ ਇਸ ਕਾਬਲ ਰੱਖਿਆ ਹੋਇਆ ਕਿ ਲੋਕ ਮੈਂ ਅੱਜ ਦੀ ਵਿੱਚ ਰਹਿਣਾ ਚਾਹਾਂਗਾ ਕਿ ਮੈਨੂੰ ਲੋਕ ਇਹ ਨਾ ਸਮਝਣ ਕਿ ਮਗਰੂਰ ਹੋ ਗਿਆ ਹੈ ਕਿ ਹੱਥ ਨਾਲ ਰਿਜ਼ਕ ਕਮਾਉਣ ਵਾਲਾ ਅੱਲਾ ਦਾ ਦੋਸਤ ਹੁੰਦਾ ਹੈਗਾ। ਤੇ ਮੈਂ ਹਮੇਸ਼ਾ ਇਹ ਚਾਹੁੰਦਾ ਵਾਂ ਕਿ ਜ਼ਿੰਦਗੀ ਤੱਕ ਮੈਂ ਆਪਣੇ ਹੱਥ ਨਾਲ ਰਿਜ਼ਕ ਕਮਾ ਕੇ ਖਾਵਾਂ ਤੇ ਆਪਣੇ ਬੱਚਿਆਂ ਨੂੰ ਖਵਾਵਾਂ, ਕਿਉਂਕਿ ਇਹਦੇ ਵਿੱਚ ਇਬਾਦਤ ਵੀ ਹੈਗੀ ਤੇ ਖੁਦਦਾਰੀ ਵੀ ਹੈ। ਇਸ ਕਰਕੇ ਮੈਂ ਨਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਆਪਣਾ ਕੰਮ ਨੂੰ ਟਾਈਮ ਦੇਣਾ ਵਾਂ ਤੇ ਅਲਹਮਦੁਲਿਲਾ ਬੜਾ ਸੋਹਣਾ ਗੁਜ਼ਾਰਾ ਹੋ ਰਿਹਾ ਹੈਗਾ। ਮਾਲਕ ਦਾ ਬੜਾ ਕਰਮ ਹੈ ਗਿਆ। ਮੈਂ ਕਦੀ ਵੀ ਆਪਣੇ ਆਪ ਨੂੰ ਗਰੀਬ ਮਹਿਸੂਸ ਨਹੀਂ ਕੀਤਾ ਕਿ ਇਹ ਅੱਲਾਹ ਤਾਲਾ ਦਾ ਇਨਾਮ ਹੈ ਮੇਰੇ ਤੇ, ਜਿਹੜਾ ਮੈਂ ਲਿਖਣਾ ਵਾਂ ਤੇ ਲੋਕ ਮੈਨੂੰ ਰਿਸਪੈਕਟ ਕਰਦੇ ਨੇ, ਇੱਜ਼ਤ ਦਿੰਦੇ ਨੇ ਗਏ। ਇਸ ਤੋਂ ਵੱਡਾ ਯਾਨੀ ਕਿ ਮੇਰੇ ਵਾਸਤੇ ਕੋਈ ਅਵਾਰਡ ਨਹੀਂ ਹੈ। ਅੱਛਾ ਮਨੋਹਰ ਭਾਈ, ਮਾਂ ਬੋਲੀ ਜ਼ੁਬਾਨ ਪੰਜਾਬੀ ਦੇ ਵਿੱਚ ਤੁਸੀਂ ਕਿਤਾਬਾਂ ਲਿਖੀਆਂ, ਤੁਸੀਂ ਸ਼ਾਇਰੀ ਕੀਤੀ ਹੈਗੀ ਆ। ਇਹਦੇ ਵਾਸਤੇ ਤੁਸੀਂ ਕਿਸੇ ਵਧੀਆ ਸਕੂਲ 'ਚ ਨਹੀਂ ਗਏ, ਕਿਸੇ ਇਦਾਰੇ 'ਚ ਤਾਲੀਮ ਹਾਸਿਲ ਨਹੀਂ ਕੀਤੀ, ਤੇ ਇਹ ਸਾਰੀ ਲਿਖਣ ਦਾ ਕੰਮ ਇਹ ਕਿਸ ਤਰ੍ਹਾਂ, ਇੱਕ ਤੇ ਮੌਜਜ਼ਾ ਹੈਗਾ ਕਿ ਤੁਸੀਂ ਕਿਤੇ ਸਕੂਲ 'ਚ ਗਏ ਹੀ ਨਹੀਂ ਹੈਗੇ ਤੇ ਉਹ ਤੁਸੀਂ ਕਿਤਾਬਾਂ ਲਿਖ ਦਿੱਤੀਆਂ 5। ਪਹਿਲੀ ਗੱਲ ਤਾਂ ਸੀ ਕਿ ਮੈਨੂੰ ਸ਼ੁਰੂ ਤੋਂ ਸ਼ੌਕ ਸੀ ਗਿਆ ਕਿ ਜਿਨ੍ਹਾਂ ਲੋਕਾਂ ਦੇ ਕਿਤਾਬਾਂ 'ਤੇ ਨਾਮ ਆਉਂਦੇ ਨੇ ਜਾਂ ਅਖਬਾਰਾਂ 'ਤੇ ਤਸਵੀਰਾਂ ਹੁੰਦੀਆਂ ਨੇ, ਇਹਨਾਂ ਦੀਆਂ ਕਿਉਂ ਹੁੰਦੀਆਂ ਨੇ। ਫਿਰ ਮੇਰੇ ਜ਼ਿਹਨ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਵੀ ਇਹਨਾਂ ਲੋਕਾਂ ਨੇ ਕੋਈ ਚੰਗਾ ਕੰਮ ਕੀਤਾ ਹੈ, ਜਿਸ ਵਜ੍ਹਾ ਤੋਂ ਇਹਨਾਂ ਦੀਆਂ ਅਖਬਾਰਾਂ 'ਤੇ ਜਾਂ ਤਸਵੀਰਾਂ ਹੁੰਦੀਆਂ ਨੇਗੀਆਂ ਜਾਂ ਕਿਤਾਬਾਂ ਵਿੱਚ ਇਹਨਾਂ ਦੀਆਂ ਤਸਵੀਰਾਂ ਛਪਦੀਆਂ ਨੇ। ਅਤੇ ਮੈਂ ਨਾ ਆਪਣੇ ਆਪ ਵਿੱਚ ਯਾਨੀ ਕਿ ਤਾਕਤ ਪੈਦਾ ਕੀਤੀ ਵੀ ਅਗਰ ਲੋਕਾਂ ਦੀਆਂ ਤਸਵੀਰਾਂ ਅਖਬਾਰ 'ਤੇ ਜਾਂ ਕਿਤਾਬਾਂ 'ਤੇ ਆ ਸਕਦੀਆਂ ਨੇ ਤੇ ਤੇਰੀ ਕਿਉਂ ਨਹੀਂ ਆ ਸਕਦੀ। ਅਲਹਮਦੁਲਿਲਾ ਜੋ ਵਕਤ ਹੈ ਕਿ ਮੈਨੂੰ ਅਖਬਾਰ, ਮੀਡੀਆ, ਸਾਰੇ ਦੋਸਤ ਜਾਣਦੇ ਨੇ। ਪੂਰੀ ਦੁਨੀਆ 'ਤੇ ਲਿਖਣ ਵਾਲੇ, ਕਿਸੇ ਵੀ ਜ਼ਬਾਨ ਵਿੱਚ ਲਿਖਣ ਵਾਲੇ ਹੋਣਗੇ, ਉਹ ਮੁਨੱਵਰ ਸ਼ਕੀਲ ਨੂੰ ਜਾਣਦੇ ਹੋ। ਤੁਹਾਡੀਆਂ ਮੋਸਟਲੀ ਕਿਤਾਬਾਂ ਦੇ ਵਿੱਚ ਮੁਸ਼ਾਹਿਦਾ ਜ਼ਿਆਦਾ ਹੈ, ਓਬਜ਼ਰਵੇਸ਼ਨ ਜ਼ਿਆਦਾ ਹੈਗੀ ਹੈ, ਮੁਸ਼ਾਹਿਦਾ ਜ਼ਿਆਦਾ ਹੈਗਾ। ਤੁਸੀਂ ਹਾਲਾਤ ਦੇ ਬਾਰੇ 'ਚ, ਲੋਕਾਂ ਦੇ ਬਾਰੇ 'ਚ ਜ਼ਿਆਦਾ ਲਿਖਿਆ ਹੈਗਾ। ਇਹ ਮੁਸ਼ਾਹਿਦਾ ਕਿੱਥੋਂ ਆਉਂਦਾ ਹੈਗਾ? ਛੋਟੇ ਉਮਰ ਵਿੱਚ ਨਾ ਯਾਨੀ ਕਿ ਵਾਲਦ ਦੇ ਦੁਨੀਆ ਤੋਂ ਚਲੇ ਜਾਣ ਦਾ ਇਹ ਨਤੀਜਾ ਹੈਗਾ ਕਿ ਮੈਨੂੰ ਵਕਤ ਨੇ ਮੇਰੀ ਉਮਰ ਤੋਂ ਪਹਿਲੇ ਸਿਆਣਾ ਕਰ ਦਿੱਤਾ ਸੀ ਕਿ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਨਾ, ਮੈਂ ਉਹਨਾਂ ਨੂੰ ਜ਼ਿਹਨੇ ਰੱਖਦਾ ਸੀ ਤੇ ਉਹਨਾਂ ਤੋਂ ਸਬਕ ਹਾਸਲ ਕਰਦਾ ਸੀਗਾ ਤੇ ਉਹ ਸਬਕ ਮੇਰੇ ਵਾਸਤੇ ਸ਼ੇਰਾਂ ਦਾ ਨਮੂਨਾ ਬਣ ਗਏ। ਤੇ ਅੱਜ ਮੈਂ ਦੁਨੀਆ ਦੀ ਪੰਜਾਬੀ ਜ਼ਬਾਨ ਵਿੱਚ ਇੱਕ ਮੰਨਿਆ ਹੋਇਆ ਸ਼ਾਇਰ ਆ ਗਿਆ ਤੇ ਇਸ ਕਰਕੇ ਨਾ ਮੈਨੂੰ ਯਾਨੀ ਕਿ ਪੰਜਾਬੀ ਲਿਖਣ ਜ਼ਿਆਦਾ ਸਵਾਦ ਆਉਂਦਾ ਹੈਗਾ। ਮੇਰੀ ਮਾਂ ਬੋਲੀ ਹੈਗੀ ਔਰ ਮੇਰੀ ਜ਼ਿੰਦਗੀ ਦਾ ਮਕਸਦ ਹੈ ਕਿ ਮੈਂ ਮਰਦੇ ਦਮ ਤੱਕ ਪੰਜਾਬੀ ਦੀ ਖਿਦਮਤ ਕਰਦਾ ਰਹਾਂ। ਪੰਜਾਬੀ ਪੂਰੀ ਦੁਨੀਆ 'ਤੇ ਰੇਂਜ ਹੋਵੇ ਜਾਂ ਨਾ ਹੋਵੇ, ਮੈਂ ਆਪਣਾ ਹਿੱਸਾ ਪਾ ਚੱਲਿਆ। ਮੌਜੂਦਾ ਹਾਲਾਤ ਦੇ ਵਿੱਚ ਤੁਸੀਂ ਨਹੀਂ ਸਮਝਦੇ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਪਿੱਛੇ ਜਾ ਰਹੀ ਹੈ? ਅਸੀਂ ਉਰਦੂ ਨੂੰ, ਦੂਸਰੀਆਂ ਜ਼ੁਬਾਨਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਪੰਜਾਬੀ ਪਿੱਛਾ ਜਾਣ ਦੀ ਤੁਸੀਂ ਕੀ ਸਮਝਦੇ ਹੋ, ਕੀ ਵਜ੍ਹਾ ਹੈ? ਪੰਜਾਬੀ ਪਿੱਛਾ ਜਾਣ ਦੀ ਵਜ੍ਹਾ ਹੈ ਕਿ ਅਸੀਂ ਸ਼ਰਮ ਮਹਿਸੂਸ ਕਰਨੇ ਆ। ਆਪਣੀ ਜ਼ਬਾਨ ਬੋਲਣ ਲੱਗਿਆ ਅਸੀਂ ਸਮਝਦੇ ਆਂਗੇ ਵੀ ਅਸੀਂ ਅਨਪੜ੍ਹ ਤੇ ਜਾਹਿਲ ਤੇ ਗਵਾਰ ਆਂਗੇ। ਦੂਸਰੀ ਜ਼ਬਾਨ ਬੋਲਣ ਵਾਸਤੇ ਭਾਵੇਂ ਸਾਨੂੰ ਆਪਣਾ ਮੂੰਹ ਡਿੰਗਾ ਕਰਨਾ ਪਵੇ, ਦੂਸਰੀ ਜ਼ਬਾਨ ਬੋਲਣ ਵਾਸਤੇ ਭਾਵੇਂ ਸਾਨੂੰ ਆਪਣਾ ਮੂੰਹ ਡਿੰਗਾ ਕਰਨਾ ਪਵੇ, ਲੇਕਿਨ ਅਸੀਂ ਆਪਣੇ ਆਪ ਨੂੰ ਯਾਨੀ ਕਿ ਸਮਝਦੇ ਆਂਗੇ ਵੀ ਅਸੀਂ ਜਿਹੜੇ ਨਾ ਅੰਗਰੇਜ਼ੀ ਜ਼ਬਾਨ ਬੋਲ ਕੇ ਜਾਂ ਉਰਦੂ ਜ਼ਬਾਨ ਬੋਲ ਕੇ ਤੇ ਵੱਡੇ ਹੋ ਜਾਵਾਂਗੇ। ਕਿਸੇ ਵੀ ਜ਼ਬਾਨ ਬੋਲਣ ਨਾਲ ਬੰਦਾ ਵੱਡਾ ਨਹੀਂ ਹੁੰਦਾ, ਉਹਦਾ ਕਿਰਦਾਰ ਵੱਡਾ ਹੋਵੇ ਤੇ ਉਹ ਵੱਡਾ ਹੁੰਦਾ। 5 ਕਿਤਾਬਾਂ ਲਿਖ ਲਈਆਂ ਨੇ ਤੁਸੀਂ, 2 ਕਿਤਾਬਾਂ ਤੁਹਾਡੀਆਂ ਪਬਲਿਸ਼ ਤੇ ਮਰਾਹਿਲ ਚੋਂ ਗੁਜ਼ਰ ਰਹੀਆਂ ਹੈਗੀਆਂ ਨੇ। ਆਗਾਜ਼ ਕਦੋਂ ਕੀਤਾ ਸੀ?
ਕਦੋਂ ਤੁਹਾਨੂੰ ਲੱਗਾ ਕਿ ਮੇਰੇ ਅੰਦਰ ਇੱਕ ਸ਼ਾਇਰ ਮੌਜੂਦ ਆ ਤੇ ਤੁਸੀਂ ਲਿਖਣ ਦਾ ਆਗਾਜ਼ ਕੀਤਾ, ਤੁਹਾਨੂੰ ਲੱਗਾ ਕਿ ਤੁਸੀਂ ਲਿਖ ਸਕਦੇ ਹੋ? 13 ਸਾਲਾਂ ਦੀ ਉਮਰ ਵਿੱਚ ਮੈਂ ਪਹਿਲਾ ਸ਼ੇਰ ਕਿਹਾ ਹੈ ਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਕਹਿ ਸਕਣਾ ਵਾਂ ਸ਼ੇਰ। ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੀ 50-51 ਸਾਲ ਉਮਰ ਹੋ ਗਈ ਹੈਗੀ ਹੈ। ਮੈਂ ਪੰਜਾਬੀ ਵਾਸਤੇ ਕੰਮ ਕੀਤਾ, ਪੰਜਾਬੀ ਨੂੰ ਯਾਨੀ ਕਿ ਮੇਰੀ ਜ਼ਿੰਦਗੀ ਦੀ ਇਹ ਕੋਸ਼ਿਸ਼ ਹੈਗੀ ਕਿ ਦੁਨੀਆ ਦੀ ਆਖਰੀ ਨੁੱਕਰ ਤੱਕ ਲੋਕ ਪੰਜਾਬੀ ਸਮਝਣ ਤੇ ਪੰਜਾਬੀ ਬੋਲਣ। ਪਤਾ ਨਹੀਂ ਲੋਕ ਦੂਸਰੀਆਂ ਜ਼ਬਾਨਾਂ ਬੋਲ ਕੇ ਆਪਣੇ ਆਪ ਨੂੰ ਕਿਵੇਂ ਵੱਡਾ ਕਰਨ ਦੀ ਮਹਿਸੂਸ ਕਰਦੇ ਨੇਗੇ, ਲੇਕਿਨ ਮੈਂ ਕਦੀ ਵੀ ਕਿਸੇ ਜਗ੍ਹਾ ਤੇ ਵੀ ਯਾਨੀ ਕਿ ਆਪਣੀ ਤੋਹੀਨ ਨਹੀਂ ਮਹਿਸੂਸ ਕੀਤੀ ਪੰਜਾਬੀ ਬੋਲ ਕੇ। ਫਖਰ ਕਰਨੇ ਆ ਕਿ ਸਾਡੀ ਮਾਂ ਦੀ ਜ਼ਬਾਨ ਹੈਗੀ, ਸਾਡੇ ਇਲਾਕੇ ਦੀ ਜ਼ਬਾਨ ਹੈ, ਅਸੀਂ ਪੰਜਾਬ ਦੇ ਵਸਣ ਵਾਲੇ ਆਂਗੇ ਤੇ ਸਾਨੂੰ ਪੰਜਾਬੀ ਬੋਲਣਾ ਚਾਹੀਦਾ ਔਰ ਪੰਜਾਬੀ ਤੇ ਹੀ ਕੰਮ ਕਰਨਾ ਚਾਹੀਦਾ। ਅੱਛਾ, ਕਿੰਨੇ ਘੰਟੇ ਇਹ ਕੰਮ ਕਰਦੇ ਹੈਗੇ ਹੋ ਤੇ ਇਹ ਕੰਮ ਕਰਨ ਤੋਂ ਬਾਅਦ ਲਿਖਣ ਪੜ੍ਹਨ ਦਾ ਟਾਈਮ ਤੁਹਾਨੂੰ ਕਦੋਂ ਮਿਲਦਾ ਹੈਗਾ ਵਾ? ਕਿਉਂਕਿ ਸ਼ਾਇਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਮਾਹੌਲ ਚਾਹੀਦਾ ਹੁੰਦਾ ਹੈ, ਲਿਖਾਰੀ ਨੂੰ ਇੱਕ ਮਾਹੌਲ ਚਾਹੀਦਾ ਹੁੰਦਾ ਹੈ, ਉਸ ਮਾਹੌਲ 'ਚ ਬਹਿ ਕੇ ਉਹ ਲਿਖਦਾ ਹੈ। ਤੁਹਾਨੂੰ ਕਿਸ ਤਰ੍ਹਾਂ ਟਾਈਮ ਮਿਲਦਾ ਹੈ ਇੰਨਾ ਕੰਮ ਕਰਨ ਤੋਂ ਬਾਅਦ? ਤੁਸੀਂ ਜਿਹੜਾ ਹੈਗਾ ਲਿਖਦੇ ਨੇ ਇਹ ਕਿਸ ਤਰ੍ਹਾਂ ਕਿੰਜ? ਮੈਂ ਰੋਜ਼ਾਨਾ ਯਾਨੀ ਕਿ 12 ਘੰਟੇ ਕੰਮ ਕਰਨਾ ਵਾ ਤੇ ਲਿਖਣ ਵਾਲਾ ਕੰਮ ਜਿਹੜਾ ਹੈ ਨਾ, ਇਹ ਮੇਰਾ ਜ਼ਿਹਨ ਜਿਹੜਾ ਹੈਗਾ ਕੰਪਿਊਟਰ ਹੈਗਾ ਕਿ ਮੈਂ ਜਿਹੜਾ ਸੋਚਣਾ ਵਾ ਉਹ ਮੇਰੇ ਜ਼ਿਹਨ ਵਿੱਚ ਰਹਿ ਜਾਂਦਾ ਹੈਗਾ ਤੇ ਮੈਂ ਨਾ ਰਾਤੀ ਜਾ ਕੇ ਤੇ ਆਪਣੇ ਕਾਗਜ਼ਾਂ ਤੇ ਉਤਾਰ ਲੈਣਾ ਵਾ। ਅੱਛਾ ਮਨੋਜ ਸਾਹਿਬ, ਕਦੀ ਤੁਹਾਡੇ ਜ਼ਿਹਨ 'ਚ ਇਹ ਗੱਲ ਆਈ ਹੈ ਕਿ ਮੈਨੂੰ ਹੁਣ ਜਿਹੜਾ ਉਹ ਮੁਕਾਮ ਨਹੀਂ ਮਿਲਿਆ ਹੈਗਾ? ਮਤਲਬ ਇੱਕ ਸ਼ਾਇਰ ਹੈਗਾ, ਉਹਨੇ ਕਿਤਾਬਾਂ ਲਿਖੀਆਂ ਹੈਗੀਆਂ, ਉਹਨੂੰ ਅਵਾਰਡ ਮਿਲੇ ਨੇ, ਮੁਲਕ 'ਚ ਉਹਦੀ ਸਾਰੇ ਲੋਕ ਉਹਨੂੰ ਜਾਣਦੇ ਹੈਗੇ ਨੇ, ਪੰਜਾਬ 'ਚ ਉਹਨੂੰ ਲੋਕ ਜਾਣਦੇ ਹੈਗੇ ਨੇ, ਤੇ ਤੁਸੀਂ ਨਹੀਂ ਸਮਝਦੇ ਕਦੀ ਜ਼ਿਹਨ 'ਚ ਤੁਹਾਨੂੰ ਖਿਆਲ ਆਇਆ ਹੋਵੇ ਕਿ ਮੈਨੂੰ ਉਹ ਮੁਕਾਮ ਨਹੀਂ ਮਿਲਿਆ ਜਿਹੜਾ ਮੈਨੂੰ ਮੁਕਾਮ ਮਿਲਣਾ ਚਾਹੀਦਾ ਸੀ? ਅਕਸਰ ਐਸੇ ਸਵਾਲ ਜ਼ਿਹਨ ਵਿੱਚ ਪੈਦਾ ਹੁੰਦੇ ਨੇਗੇ, ਲੇਕਿਨ ਮੈਂ ਇਹਨੂੰ ਕੁਦਰਤ ਦੀ ਯਾਨੀ ਕਿ ਅਤਾ ਸਮਝ ਕੇ ਇਹਨਾਂ ਤੇ ਖਾਮੋਸ਼ ਹੋ ਜਾਣਾ। ਕਿਉਂ ਕਿ ਸਾਡੇ ਮੁਲਕ ਵਿੱਚ ਲਿਖਾਰੀ ਨੂੰ ਕਦੀ ਵੀ ਉਹ ਮੁਕਾਮ ਨਹੀਂ ਮਿਲ ਸਕਦਾ ਜਿਹੜਾ ਦੂਸਰੇ ਮੁਲਕਾਂ 'ਚ ਮਿਲਿਆ ਹੈਗਾ, ਕਿਉਂਕਿ ਇਸ ਮੁਲਕ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਕਿਤਾਬ ਲੈ ਕੇ ਪੜ੍ਹਦੇ ਹੀ ਨਹੀਂ ਆਣਗੇ। ਅਗਰ ਕਿਤਾਬ ਲੈ ਕੇ ਪੜ੍ਹਦੇ ਹੁੰਦੇ ਤੇ ਕਿਸੇ ਵੀ ਰਾਈਟਰ ਦਾ ਯਾਨੀ ਕਿ ਪਸਮਿੰਦਾ ਹੋਣਾ ਕਦੀ ਵੀ ਨਾ ਹੁੰਦਾ, ਕਿ ਸਾਡੇ ਮੁਲਕ ਵਿੱਚ ਕਿਤਾਬ ਨਾਲ ਮੁਹੱਬਤ ਨਹੀਂ ਕਰਦੇ ਨੇ। ਅਗਰ ਕੋਈ ਸਟੂਡੈਂਟ ਇਹ ਉਹ ਪੜ੍ਹਦੇ ਵੀ ਨੇ ਨਾ ਕਿ ਉਹ ਸਿਰਫ ਵਕਤ ਗੁਜ਼ਾਰੀ ਵਾਸਤੇ ਪੜ੍ਹਦੇ ਨੇ, ਯਾਨੀ ਕਿ ਸਬਕ ਸਿੱਖਦੇ ਨਹੀਂ ਆਣਗੇ, ਪੜ੍ਹਦੇ ਨੇਗੇ। ਤੇ ਮੈਂ ਸਬਕ ਨੂੰ ਸਿੱਖਿਆ ਹੈਗਾ, ਪੰਜਾਬੀ ਲਿਖਣੀ ਜਾਂ ਪੜ੍ਹਨੀ ਮੈਂ ਸਿੱਖੀ ਹੈਗੀ, ਮੈਂ ਪੜ੍ਹੀ ਨਹੀਂ ਹੈਗੀ। ਇਸ ਵਾਸਤੇ ਮੈਂ ਪੰਜਾਬੀ ਲਿਖ ਵੀ ਲੈਣਾ ਵਾ ਤੇ ਪੜ੍ਹ ਵੀ ਲੈਣਾ ਵਾ। ਯਾਨੀ ਕਿ ਮੈਂ ਸਕੂਲੇ ਨਹੀਂ ਗਿਆ ਹੈਗਾ, ਲੇਕਿਨ ਦੋਸਤਾਂ ਦੀ ਮਦਦ ਨਾਲ ਮੈਂ ਯਾਨੀ ਕਿ ਅਲਹਮਦੁਲਿਲਾ ਪੰਜਾਬੀ MA ਪੰਜਾਬੀ ਤੱਕ ਕਿਤਾਬਾਂ ਪੜ੍ਹੀਆਂ ਨੇਗੀਆਂ। MA ਪੰਜਾਬੀ ਤੱਕ ਮੇਰੇ ਕੋਲ ਕੋਈ ਵੀ ਸਨਦ ਜਾਂ ਡਿਗਰੀ ਜਾਂ ਸਰਟੀਫਿਕੇਟ ਨਹੀਂ ਹੈਗਾ, ਲੇਕਿਨ ਮੈਂ ਪੰਜਾਬੀ ਲਿਖ ਵੀ ਸਕਣਾ ਵਾਂ ਤੇ ਪੰਜਾਬੀ ਈਜ਼ੀ ਤੌਰ ਤੇ ਪੜ੍ਹ ਵੀ ਸਕਣਾ ਵਾਂ। ਤਾਂ ਮੈਨੂੰ ਕਦੀ ਵੀ ਇਹ ਦਿੱਕਤ ਮਹਿਸੂਸ ਨਹੀਂ ਹੋਈ ਕਿ ਮੈਂ ਅਨਪੜ੍ਹ ਆ ਗਿਆ। ਅਲਹਮਦੁਲਿਲਾ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਪੰਜਾਬੀ ਹੋਵੇ ਉਹ ਮੈਂ ਪੜ੍ਹ ਲੈਣਾ ਵਾਂ ਔਰ ਲਿਖ ਵੀ ਲੈਣਾ ਵਾਂ। ਅੱਛਾ ਮਨੋਹਰ ਭਾਈ, ਪੰਜਾਬੀ ਜ਼ੁਬਾਨ ਲਈ ਕੀ ਕਰਨਾ ਚਾਹੀਦਾ ਸਾਨੂੰ, ਆਮ ਲੋਕਾਂ ਨੂੰ, ਤੁਹਾਡੇ ਵਰਗੇ ਲੋਕਾਂ ਨੂੰ ਜਿਹੜੇ ਲਿਖਦੇ ਨੇ, ਜਿਹੜੇ ਪੰਜਾਬੀ ਦਾ ਦਰਦ ਰੱਖਦੇ ਨੇ? ਮੈਂ ਦੇਖਿਆ ਕਿ ਤੁਹਾਡੇ ਵਰਗੇ ਲੋਕਾਂ ਨੂੰ ਪੰਜਾਬੀ ਦਾ ਬਹੁਤ ਦਰਦ ਹੈਗਾ, ਤੁਸੀਂ ਇਮੋਸ਼ਨਲ ਹੋ ਜਾਂਦੇ ਹੋ, ਤੁਸੀਂ ਜਜ਼ਬਾਤ ਤੇ ਕਾਬੂ ਨਹੀਂ ਪਾਉਂਦੇ, ਤੇ ਕੀ ਕਰਨਾ ਚਾਹੀਦਾ ਹੈ ਸਾਨੂੰ ਪੰਜਾਬੀ ਲਈ ਸਾਰਿਆਂ ਨੂੰ ਮਿਲ ਕੇ? ਪੰਜਾਬੀ ਜ਼ਬਾਨ ਨੂੰ ਜਦੋਂ ਤੱਕ ਸਰਕਾਰੀ ਜ਼ਬਾਨ ਦਾ ਦਰਜਾ ਨਹੀਂ ਦਿੱਤਾ ਜਾਂਦਾ, ਪੰਜਾਬ ਵਿੱਚ ਕਮ ਸੇ ਕਮ ਪੰਜਾਬੀ ਜ਼ਬਾਨ ਨੂੰ ਸਰਕਾਰੀ ਜ਼ਬਾਨ ਦਾ ਦਰਜਾ ਦਿੱਤਾ ਜਾਵੇ ਤੇ ਫਿਰ ਪੰਜਾਬ ਤਰੱਕੀ ਕਰੇਗਾ, ਫਿਰ ਸਾਡਾ ਮੁਲਕ ਤਰੱਕੀ ਕਰੇਗਾ। ਤੁਸੀਂ ਵੇਖੋ ਕਿ ਬਾਕੀ ਸੂਬਿਆਂ ਸਿੰਧੀ ਵਿੱਚ, ਬਲੋਚੀ ਵਿੱਚ, ਯਾਨੀ ਕਿ ਪਖਤੂਨਖਾਨ ਵਿੱਚ ਉਹਨਾਂ ਦੀ ਮਾਦਰੀ ਜ਼ਬਾਨ ਹੀ ਉਹਨਾਂ ਦੀ ਸਰਕਾਰੀ ਜ਼ਬਾਨ ਹੈਗੀ। ਸਾਡੇ ਪੰਜਾਬ ਨਾਲ ਇਹ ਕਿਉਂ ਹੋ ਰਿਹਾ ਹੈਗਾ ਕਿ ਪੰਜਾਬੀ ਨੂੰ ਹਮੇਸ਼ਾ ਪਿੱਛੇ ਰੱਖਿਆ ਗਿਆ, ਜਿਹੜੀ ਵਜ੍ਹਾ ਤੋਂ ਪੰਜਾਬ ਤਰੱਕੀ ਕਰ ਰਿਹਾ ਤੇ ਨਾ ਪੰਜਾਬੀ ਜ਼ਬਾਨ ਤਰੱਕੀ ਕਰ ਰਹੀ ਹੈ। ਕਿ ਸਾਡੇ ਹੁਕਮਰਾਨ ਜਿਹੜੇ ਨੇਗੇ ਇਹ ਨਹੀਂ ਚਾਹੁੰਦੇ ਕਿ ਥੱਲੇ ਵਾਲੇ ਲੋਕ ਉੱਥਾਂ ਚਲੇ ਜਾਣ। ਥੱਲੇ ਵਾਲੇ ਲੋਕ ਤਾਂ ਹੀ ਉੱਥਾਂ ਜਾ ਸਕਦੇ ਨੇ ਜਦੋਂ ਤੱਕ ਉਹ ਪੰਜਾਬੀ ਸਮਝਣਗੇ ਤੇ ਬੋਲਣਗੇ। ਸਾਨੂੰ ਦੂਸਰੀਆਂ ਜ਼ਬਾਨਾਂ ਨਾਲ ਇਸ ਵਾਸਤੇ ਜੋੜਿਆ ਜਾਂਦਾ ਹੈ ਕਿ ਸਾਡਾ ਸ਼ਊਰ ਹੀ ਨਾ ਜਾਗੇ। ਅੱਛਾ, ਕੋਈ ਐਸੀ ਖਾਹਿਸ਼ ਜਿਹੜੀ ਤੁਸੀਂ ਸਮਝਦੇ ਹੋ ਕਿ ਹੁਣ ਪੂਰੀ ਹੋ ਜਾਣੀ ਚਾਹੀਦੀ ਹੈ? ਕੋਈ ਐਸੀ ਖਾਹਿਸ਼ ਤੁਹਾਡੇ ਦਿਲ ਦੇ ਵਿੱਚ ਹੋਵੇ? ਛੋਟੇ ਲੋਕਾਂ ਦੀਆਂ ਕੋਈ ਖਾਹਿਸ਼ਾਂ ਨਹੀਂ ਹੁੰਦੀਆਂ ਨੇਗੀਆਂ,
ਕਿ ਬਸ ਜ਼ਿੰਦਗੀ ਦਾ ਹੈ ਗਿਆ ਵੀ ਜ਼ਿੰਦਗੀ ਦਾ ਪੀਆ ਘੁੰਮ ਰਿਹਾ ਹੈ ਗਿਆ ਤੇ ਅੱਲਾ ਕਰੇ ਕਿ ਮੈਂ ਨਾ ਇਸ ਪੰਜਾਬੀ ਦੀ ਖਿਦਮਤ ਕਰਦਾ ਮਰ ਜਾਵਾਂ, ਮੈਨੂੰ ਮੇਰੀ ਹੋਰ ਖਾਹਿਸ਼ ਕੋਈ ਨਹੀਂ। ਅਗਰ ਹਕੂਮਤ ਕਰ ਸਕੇ ਤੇ ਪਹਿਲੀ ਤੋਂ ਪੰਜਾਬੀ ਕਰੇ, ਪਹਿਲੀ ਜਮਾਤ ਪਹਿਲੀ ਜਮਾਤ ਤੋਂ ਪੰਜਾਬੀ ਕਰੇ ਕਿ ਸਾਡੇ ਬੱਚੇ ਇੰਗਲਿਸ਼ ਮੀਡੀਅਮ ਨਾ ਜਾਣ। ਮੁਸਤਕਬਲ 'ਚ ਕੀ ਸੋਚਿਆ ਹੈ ਤੁਸੀਂ? ਕੀ ਤੁਸੀਂ ਮੁਸਤਕਬਲ 'ਚ ਕਰਨਾ ਚਾਹੁੰਦੇ ਹੋ? ਅਗਲੇ ਵਕਤ 'ਚ ਤੁਸੀਂ ਕੀ ਕਰਨਾ ਚਾਹੁੰਦੇ ਹੋ? ਕੀ ਸੋਚ ਰੱਖਿਆ ਤੁਸੀਂ? ਅਗਰ ਵਕਤ ਨੇ ਮੁੱਲ ਦਿੱਤੀ ਤੇ ਮੈਂ ਚਾਹੁੰਦਾ ਵਾਂ ਕਿ ਇੱਕ ਨਾ ਸਕੂਲ ਬਣਾਇਆ ਜਾਵੇ ਔਰ ਜਿਹਦੇ ਵਿੱਚ ਲੋਕਾਂ ਨੂੰ ਫ੍ਰੀ ਤਾਲੀਮ ਦਿੱਤੀ ਜਾਵੇ, ਜਿਹਦੇ ਵਿੱਚ ਇਲਾਕੇ ਦੇ ਯਤੀਮ ਤੇ ਬੇਸਹਾਰਾ ਬੱਚੇ ਜਿਹੜੇ ਨੇਗੇ ਉਹ ਤਾਲੀਮ ਹਾਸਲ ਕਰਨ ਤੇ ਉਹਨਾਂ ਨੂੰ ਗੌਰਮੈਂਟ ਆਪਣੇ ਵੱਲੋਂ ਖਾਣਾ ਵੀ ਦੇਵੇ ਇੱਕ ਵਕਤ ਦਾ, ਕਿਤਾਬਾਂ ਤੇ ਵਰਦੀਆਂ ਵੀ ਫ੍ਰੀ ਦਿੱਤੀਆਂ ਜਾਵਣ। ਇਹ ਮੇਰਾ ਪਲਾਨ ਹੈ। ਅਗਰ ਮੈਨੂੰ ਵਕਤ ਨੇ ਮੁੱਲ ਦਿੱਤੀ ਤੇ ਮੈਂ ਇੱਥੇ ਕੰਮ ਕਰਾਂਗਾ। ਕੋਈ ਵੀ ਯਾਨੀ ਕਿ ਕੰਮ ਕਰਨ ਤੋਂ ਬਾਅਦ ਉਹਦੇ ਕ੍ਰੈਡਿਟ ਦਾ ਨਹੀਂ ਸੋਚੀਦਾ ਹੁੰਦਾ ਕਿ ਸਾਡਾ ਕੰਮ ਹੈ ਗਿਆ ਕਰਨਾ, ਕ੍ਰੈਡਿਟ ਮਿਲੇ ਨਾ ਮਿਲੇ। ਕਿਸੇ ਵੀ ਬੰਦੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਮਿਹਨਤ ਕੀਤੀ ਹੈ ਤੇ ਮੈਨੂੰ ਉਹਦਾ ਕ੍ਰੈਡਿਟ ਨਹੀਂ ਮਿਲਿਆ। ਹੋ ਸਕਦਾ ਮੇਰੇ ਮਰ ਜਾਣ ਤੋਂ ਬਾਅਦ ਮੇਰੀ ਨਵੀਂ ਨਸਲ ਨੂੰ ਉਹਦਾ ਮਿਲ ਜਾਵੇ। ਮੈਂ ਇਸ ਲਈ ਕੰਮ ਕਰ ਰਿਹਾ ਕਿ ਹੋ ਸਕਦਾ ਹੈ ਕਿ ਮੇਰੇ ਮਰਨ ਤੋਂ ਬਾਅਦ ਨਵੇਂ ਲੋਕਾਂ ਨੂੰ ਪੰਜਾਬੀ ਅਰੇਂਜ ਹੋ ਜਾਵੇ। ਕੀ ਪੈਗਾਮ ਦੋਗੇ ਤੁਸੀਂ ਸਾਡੇ ਬੱਚਿਆਂ ਨੂੰ? ਉਹਨਾਂ ਨੂੰ ਕੀ ਕਹੋਗੇ? ਕੀ ਨਸੀਹਤ ਕਰੋਗੇ? ਆਪਣੇ ਅਲਫਾਜ਼ ਦੇ ਵਿੱਚ ਦੱਸੋਗੇ। ਕੋਈ ਗੱਲ ਬਰੀਕ ਹੈ ਯਾਰਾ, ਕੰਨਾਂ ਦੇ ਵਿੱਚ ਚੀਕ ਹੈ ਯਾਰਾ। ਕੋਈ ਗੱਲ ਬਰੀਕ ਹੈ ਯਾਰਾ, ਕੰਨਾਂ ਦੇ ਵਿੱਚ ਚੀਕ ਹੈ ਯਾਰਾ। ਤੇ ਮੇਰੇ ਅੰਦਰ ਸੱਪ ਵੜੇ ਨੇ, ਮੇਰੀ ਜੇਬ ਤੇ ਲੀਕ ਹੈ ਯਾਰਾ। ਮੇਰੇ ਅੰਦਰ ਸੱਪ ਵੜੇ ਨੇ, ਮੇਰੀ ਜੇਬ ਤੇ ਲੀਕ ਹੈ ਯਾਰਾ। ਤੇ ਮੈਂ ਠੱਗ ਜ਼ਮਾਨੇ ਦਾ ਹਾਂ, ਮੈਂ ਠੱਗ ਜ਼ਮਾਨੇ ਦਾ ਹਾਂ। ਤੇਰੀ ਨੀਅਤ ਠੀਕ ਹੈ ਯਾਰਾ। ਮੈਂ ਠੱਗ ਜ਼ਮਾਨੇ ਦਾ ਹਾਂ, ਤੇਰੀ ਨੀਅਤ ਠੀਕ ਹੈ ਯਾਰਾ। ਤੇ ਮੌਤ ਹਯਾਤੀ ਤੀਕਰ ਹੈ ਪਰ ਰਿਸ਼ਤਾ ਸਾਵਾਂ ਤੀਕ ਹੈ ਯਾਰਾ। ਤੇ ਮੈਨੂੰ ਇੱਕ ਦਰਵੇਸ਼ ਨੇ ਦੱਸਿਆ ਜੀਵਨ ਬਸ ਫਟੀਕ ਹੈ ਯਾਰਾ। ਮੈਨੂੰ ਇੱਕ ਦਰਵੇਸ਼ ਨੇ ਦੱਸਿਆ ਜੀਵਨ ਬਸ ਫਟੀਕ ਹੈ ਯਾਰਾ। ਉਹ ਸ਼ਕੀਲ ਜ਼ਮਾਨੇ ਦਾ ਏ, ਉਹ ਹੱਥਾਂ ਨਾਲ ਕਮਾਵਾਂ, ਮੁੜ ਮੈਂ ਉਹਦਾ ਆਟਾ ਲਵਾਂ ਭੁੱਖਿਆਂ ਨੂੰ ਵਰਤਾਵਾਂ। ਮੁੜ ਮੈਂ ਉਹਦਾ ਆਟਾ ਲਵਾਂ ਭੁੱਖਿਆਂ ਨੂੰ ਵਰਤਾਵਾਂ। ਤੇ ਨਵੀਂ ਨਸਲ ਨੂੰ ਦੱਸਣਾ ਏ ਕਿ ਹਿੰਮਤ ਕੀ ਏ ਹੁੰਦੀ। ਨਵੀਂ ਨਸਲ ਨੂੰ ਦੱਸਣਾ ਏ ਕਿ ਹਿੰਮਤ ਕੀ ਏ ਹੁੰਦੀ। ਕੀੜੇ ਵਾਂਗੂ ਪੱਥਰ ਦੇ ਵਿੱਚ ਮੈਂ ਕਿਉਂ ਬਹਿ ਕੇ ਖਾਵਾਂ।